पंजाब तो लहंगे हल आउंदे ने, लहंदे पंजाब वाले टुकड़े वंडाउंदे ने। पलकां विछाण नूं सीने नाल लाण नूं बैठियां तैयार। जी आए सिख सरदार, जी आए सोने सिख सरदार। सरदार परगत सिंह ये इंडिया के पिंड भगौरा के रैशी ने बेसिकली, तो 37 साल तो बमाए एलोयाल अपने पूरे भाइयों के वाला साहब के कनेडा च। भगौरा पिंड जड़ा ना जी डिस्ट्रिक्ट साबक डिस्ट्रिक्ट जलंधर, मौजूदा डिस्ट्रिक्ट नवां शहर, जिन्हों ना शहीद भगत सिंह है बोलते। हाँ जी, वो बिल्कुल 7 मील के उत्ते पिंड है। साडा इन्हां दे नाल तकरीबन ना जी पिछले कोई 1.5 साल तो राबता हो गया। हाँ जी, भाई किसाना साहब जाए जेड़े ना मेहरबान चैनल वाले, इन्हां दे तवसत दे नाल ते अगे भी 2 बारी अपना आए थे। हाँ जी, इन्हां दे गाँव दे अपना मेरे कोल भी आए, पिछली भी आए बलविंदर सिंह अठवाल साहब। हाँ जी, ते हुण इन्हां नूं अज 4 दिन हो गए ने। ਅਸੀਂ ਨਨਕਾਣਾ ਸਾਹਿਬ ਇੱਕ ਦਿਨ ਲਗਾਏ। ਕੱਲ ਇਹ ਪੰਜਾ ਸਾਹਿਬ ਹਸਨਾ ਅਬਦਾਲ ਪੂਰਾ ਭਰਪੂਰ ਟੂਰ ਹੋਇਆ ਜੀ। ਇਹਨਾਂ ਨੇ ਆਪਣੀਆਂ ਉਹ ਸਾਰੀਆਂ ਦੇਖੀਆਂ ਗੁਰਦੁਆਰਾ ਵਾਲੀਆਂ ਆਪਣੇ ਨਾ ਜੀ ਗੁਰੂਆਂ ਵਾਲੀਆਂ ਜਗ੍ਹਾ। ਤੇ ਹੁਣ ਸਵੇਰ ਤੋਂ ਮੇਰੇ ਨਾ ਡੇਰੇ ਤੇ ਉੱਤੇ 15 ਚੱਕ ਤੇ ਅਸੀਂ ਵੀ ਬਜ਼ੁਰਗ ਐਸੇ ਤਰ੍ਹਾਂ ਤੁਹਾਡੇ ਤਰ੍ਹਾਂ ਇਕੱਠੇ ਕੀਤੇ ਸੀ 2 ਸਾਡੇ। ਉਹਨਾਂ ਨੂੰ ਪੂਰੀ ਹਿਸਟਰੀ ਸੀ ਆਪਣੇ ਚੱਕ ਦੀ, ਚੱਕ ਭਗੌਰਾਂ ਦੀ। ਇਹਨਾਂ ਨਾਲ ਫਿਰ ਬੜੀ ਉਹਨਾਂ ਦੀ ਨਾ ਹੋਈ ਹੈ ਗੁਫ਼ਤਗੂ ਸੁਣੀ, ਤੇ ਉਹ ਇਸ ਤਰ੍ਹਾਂ ਮਹਿਸੂਸ ਕਰਦੇ ਵੀ ਅੱਜ ਅਸੀਂ ਕਹਿਣ ਲੱਗੇ ਵੀ ਅੱਜ ਅਸੀਂ ਜ਼ਿੰਦਾ ਹੋ ਗਏ। ਕਿਆ ਬਾਤ, ਹਾਂਜੀ, ਕਿਆ ਬਾਤ। ਉਹ ਸਾਨੂੰ ਮਤਲਬ ਜਿਹੜੀ ਨਾ ਦੁੱਖ ਤਕਲੀਫ ਉਜਾੜੇ ਵਾਲੀ ਸਨ 47 ਵਾਲੀ ਸਭ ਭੁੱਲ ਗਈ ਆ। ਤੇ ਇਸ ਉਹ ਮਤਲਬ ਇਹਨਾਂ ਨਾਲ ਇਸ ਖਲੂਸ ਔਰ ਪਿਆਰ ਨਾਲ ਇਹਨਾਂ ਨੂੰ ਪੁੱਛ ਰਹੇ ਸੀ, ਉਹ ਜੀ ਸਾਡੇ ਪਿੰਡ ਦਾ ਕੀ ਹਾਲ ਆ, ਫਲਾਨਾ ਬਾਜ਼ਾਰ, ਫਲਾਨੀ ਗਲੀ, ਉਹ ਫਲਾਨਾ ਜੀ ਕੋਠੀ। ਹਾਂਜੀ, ਤੇ ਉਹ ਮਤਲਬ ਜਿਹੜਾ ਨਾ ਜੀ ਇਸ ਤਰ੍ਹਾਂ ਕਰਕੇ ਤੇ ਅਸੀਂ ਉਹ ਆਪਣਾ ਨਾ ਜੀ ਉੱਥੇ ਕਾਫੀ ਗੱਪਸ਼ਪ ਲੱਗੀ, ਐਸਾ ਹੀ ਮਾਹੌਲ ਫ੍ਰੈਂਡਲੀ ਮਾਹੌਲ ਬਣ ਗਿਆ। ਔਰ ਇਹਨਾਂ ਨੂੰ ਅੱਜ 4 ਦਿਨ ਹੋਏ ਨੇ ਤੇ ਸਰਦਾਰ ਸਾਹਿਬ ਇੰਨੇ ਨਾ ਖੁਸ਼ ਨੇ, ਇਹਨਾਂ ਦੀ ਮਿਸਿਸ ਵੀ ਨਾਲ ਹੈ। ਉਹ ਕਹਿੰਦੇ ਉੱਥੇ ਕੈਨੇਡਾ ਤਾਂ ਸਾਨੂੰ ਨਾ ਮਤਲਬ ਅਜੀਬ ਕਨਸੈਪਟ ਸੀ ਸਾਡੇ ਪਾਕਿਸਤਾਨ ਬਾਰੇ, ਤੇ ਜੋ ਚਾਹਤ ਪਿਆਰ ਮੁਹੱਬਤ ਸਾਨੂੰ ਇੱਥੇ ਪਾਕਿਸਤਾਨ ਚ ਲੋਕ ਦਿੰਦੇ ਆ, ਸਾਡੇ ਤੇ ਵਹਿਮੋ ਗਮਾਨ ਚ ਵੀ। ਹਾਂਜੀ, ਸਾਨੂੰ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਕਿ ਅਸੀਂ ਆਪਣੇ ਜ਼ਾਤੀ ਘਰ ਚ ਆ, ਘਰ ਵੀ ਜ਼ਾਤੀ ਘਰ ਚ। ਹਾਂਜੀ, ਕਿ ਇਹਦੇ ਨਾਲ ਸਾਡਾ ਮਤਲਬ ਨਾ ਜੀ ਇਹ ਜਿਹੜਾ ਲਫ਼ਜ਼ ਬੋਲਦੇ ਆ ਮਨ ਖੁਸ਼ ਹੋ ਗਿਆ। ਹਾਂਜੀ, ਕਿ ਇੰਨੀ ਸਵਾਗਤ। ਬਾਬਾ ਜੀ 106-7 ਸਾਲ ਦੇ ਪੁਰਾਣੇ ਬਾਸੀ ਕਰਾਲੇ ਦੇ ਸਾਰੇ ਖਾਨਦਾਨ ਨੂੰ ਜਾਣਦੇ ਆ ਜੀ। ਕੀ ਹਾਲ ਆ? ਚੰਗਾ, ਅੱਖਾਂ ਤੋਂ ਨਿਬੇੜਾ ਠੀਕ ਆ। ਕਿੰਨੀ ਕੁ ਉਮਰ ਦਾ? ਮੇਰੀ 60 ਸਾਲ ਦੀ ਉਮਰ ਆ ਜੀ। 60 ਸਾਲ ਦੀ? ਹਾਂਜੀ ਹਾਂਜੀ, ਸਾਰੇ ਖਾਨਦਾਨ ਨੂੰ ਜਾਣਦੇ ਕੋਈ ਨਹੀਂ ਇਹ ਪਿੱਛੇ ਬਹਿ ਜਾਓ, ਬਸ ਇੱਥੇ ਬਹਿ ਜਾਓ, ਇਹ ਕੁਰਸੀ ਤੁਹਾਡੇ ਥੱਲੇ ਆ। अस्सलाम वालेकुम, सत श्री अकाल, प्रणाम दोस्तों। एक पिंड पंजाब का चैनल की टीम अज पहुंची है जी, ਚੱਕ नंबर 258 रेबे फराड़ा तहसीलो जिला फैसलाबाद लायलपुर ਦੇ ਵਿੱਚ। ਇੱਥੇ ਸਾਡੇ ਚੜ੍ਹਦੇ ਪੰਜਾਬ ਤੋਂ ਤਲਕ ਰੱਖਣ ਵਾਲੇ ਬੰਦੇ ਜਿਹੜੇ ਕਿ ਕੈਨੇਡਾ ਰਹਿੰਦੇ ਨੇ, ਪ੍ਰਗਟ ਸਿੰਘ ਜੀ, ਉਹ ਆਪਣਾ ਇਹ ਪਿੰਡ ਦੇਖਣ ਆਏ ਆ।
ਤੇ ਅੱਜ ਸਾਡੇ ਬਜ਼ੁਰਗ ਵੀ ਨਾਲ ਆ ਜਿਨ੍ਹਾਂ ਦੀ ਉਮਰ ਕਮੋ ਬੇਸ਼ 106 ਸਾਲ ਹੈਗੀ ਹੈ। ਸਾਰੇ ਟੱਬਰ ਜਿਹੜੇ ਇੱਥੇ ਰਹਿੰਦੇ ਰਹੇ ਸੀ 1947 ਦੀ ਵੰਡ ਤੋਂ ਪਹਿਲੇ ਉਹਨਾਂ ਨੂੰ ਜਾਣਦੇ ਆ। ਕੋਈ ਯਾਦਾਂ ਸਾਂਝੀਆਂ ਕਰਨਗੇ, ਇੱਕ ਦੂਜੇ ਨਾਲ ਗੱਲਾਂ ਬਾਤਾਂ ਕਰਨਗੇ, ਪੁਰਾਣੀਆਂ ਜਿਹੜੀਆਂ ਯਾਦਾਂ ਆ ਉਹ ਕੁੰਡਲੀਆਂ ਫੋਲਣਗੇ, ਫਿਰ ਗੱਲਾਂ ਬਾਤਾਂ ਦੇ ਵਿੱਚ ਹੀ ਪੁਰਾਣੇ ਨਾਂ ਆਣੇ ਆ ਤੇ ਉਹ ਨਾਂ ਫਿਰ ਦੁਬਾਰਾ ਜ਼ਿੰਦਾ ਹੋਣੇ ਆ ਜੀ। ਪਹਿਲੇ ਤਾਂ ਜੀ ਤੁਹਾਨੂੰ ਖੁਸ਼ ਆਮਦੀਦ, ਵੈਲਕਮ, ਜੀ ਆਇਆਂ ਨੂੰ ਪਾਕਿਸਤਾਨ ਦੇ ਵਿੱਚ, ਪੰਜਾਬ ਦੇ ਵਿੱਚ, ਫਿਰ ਇਸ ਪਿੰਡ ਦੇ ਵਿੱਚ, ਪੂਰੇ ਪਾਕਿਸਤਾਨ ਦੀ ਤਰਫੋਂ ਧੰਨਵਾਦ ਜੀ, ਸਤਿ ਸ੍ਰੀ ਕਿੱਦਾਂ ਅਕਾਲ ਲੱਗਾ ਜੀ। ਇੱਥੇ ਆ ਕੇ? ਸਾਨੂੰ ਜੀ ਬਹੁਤ ਵਧੀਆ ਲੱਗਾ, ਜਿੰਨੀ ਸਾਡੀ ਇੱਜ਼ਤ ਹੋ ਰਹੀ ਆ ਤੇ ਅਸੀਂ ਬਿਆਨ ਨਹੀਂ ਕੀਤਾ ਜਾ ਸਕਦਾ। ਵੱਡੇ ਬਜ਼ੁਰਗ ਵੀ ਇਸੇ ਤਰ੍ਹਾਂ ਰੋਣ ਲੱਗ ਪਏ ਪੈਂਦੇ ਹਾਂਜੀ ਕਿ ਹਾਂ ਕਿ ਮਤਲਬ ਜਿਹੜਾ ਨਾ ਜੀ ਇਹ ਤਾਂ ਜੀ ਚਲੋ 60 ਸਾਲ ਦੀ ਇਹਨਾਂ ਦੀ ਉਮਰ ਆ, ਲੇਕਿਨ ਜਿਹੜੇ ਲੋਕ ਅਜਾੜਾ ਜਿਹਨਾਂ ਨੇ ਪੱਟਿਆ ਦੇਖਿਆ ਨਾ ਉਹ ਜਦੋਂ ਆਪਣੇ ਜੂਹ ਚ ਆਉਂਦੇ ਆ ਨਾ ਜੀ, ਉਹਨਾਂ ਨੂੰ ਸਾਰਾ ਸੀਨ ਦੁਬਾਰਾ ਰਿਪੀਟ ਹੋਣ ਲੱਗ ਪੈਂਦਾ, ਦਿਮਾਗ 'ਚ ਫਿਲਮ ਚੱਲ ਪੈਂਦੀ ਆ। ਇਹਨਾਂ ਨੇ ਵੀ ਕਿਤੇ ਨਾ ਕਿਤੇ ਆਪਣੇ ਬਜ਼ੁਰਗਾਂ ਕੋਲ ਸਾਰੀਆਂ ਗੱਲਾਂ ਬਾਤਾਂ ਸੁਣੀਆਂ ਹੋਣੀਆਂ ਆ, ਉਹ ਸੁਣ ਕੇ ਜਿਹੜਾ ਇੱਕ ਨਕਸ਼ਾ ਦੇਣ 'ਚ ਬਣਿਆ ਹੁੰਦਾ ਉਹ ਇਹਨਾਂ ਦੇ ਦਿਮਾਗ 'ਚ ਫਿਰ ਆ ਗਿਆ ਹੋਣਾ ਜੀ। ਅੱਛਾ, ਸਭ ਤੋਂ ਪਹਿਲੇ ਜਦੋਂ ਤੁਸੀਂ ਪਾਕਿਸਤਾਨ ਦੀ ਧਰਤੀ ਤੇ ਆਏ ਆ, ਤੁਹਾਨੂੰ ਕੀ ਤੁਹਾਡੇ ਅੰਦਰ ਦੀ ਫੀਲਿੰਗ ਕੀ ਸੀਗੀ? ਸਾਨੂੰ ਖੁਸ਼ੀ ਬਹੁਤ ਮਹਿਸੂਸ ਹੋਈ ਜੀ। ਕੋਈ ਵੀ ਜਦੋਂ ਅਸੀਂ ਇਮੀਗ੍ਰੇਸ਼ਨ ਦੇ ਵਿੱਚ ਐਂਟਰ ਕੀਤਾ ਨਾ, ਸਾਨੂੰ ਉੱਥੋਂ ਹੀ ਉਹ ਸਰਦਾਰ ਜੀ ਸਤਿ ਸ੍ਰੀ ਅਕਾਲ, ਸਰਦਾਰ ਜੀ ਸਤਿ ਸ੍ਰੀ ਅਕਾਲ, ਤੇ ਸਾਡੇ ਕੋਲ ਕੋਈ ਐਸਾ ਲਫ਼ਜ਼ ਹੀ ਨਹੀਂ ਸੀ ਅਸੀਂ ਕਿਹੜੇ ਲਫ਼ਜ਼ ਨਾਲ ਇਹਨਾਂ ਲੋਕਾਂ ਦਾ ਧੰਨਵਾਦ ਕਰੀਏ ਵੀ ਸਾਨੂੰ ਇੰਨੀ ਇੱਜ਼ਤ ਦਿੱਤੀ ਜਾਂਦੀ ਹੈ ਜੀ। ਆਪਣੇ ਬਜ਼ੁਰਗਾਂ ਤੋਂ ਕੀ ਸੁਣਿਆ ਸੀ ਇਸ ਪਿੰਡ ਦੇ ਬਾਰੇ ਜੀ? ਸੀ ਬਜ਼ੁਰਗਾਂ ਤੋਂ ਤਾਂ ਕਿਉਂਕਿ ਸਾਡੀ ਬਹੁਤ ਘੱਟ ਗੱਲਬਾਤ ਹੋਈ ਹੈ ਨਾ ਬਜ਼ੁਰਗਾਂ ਨਾਲ, ਕਿਉਂਕਿ ਸਾਨੂੰ ਇਸ ਚੀਜ਼ ਦਾ ਪਤਾ ਹੀ ਨਹੀਂ ਸੀ ਵੀ ਅਸੀਂ ਕਿੱਥੋਂ ਆਏ ਕਿੱਥੋਂ ਨਹੀਂ। ਜਦੋਂ ਹੌਲੀ ਹੌਲੀ ਸਾਨੂੰ ਪਤਾ ਲੱਗਾ, ਤੇ ਹੁਣ ਕੁਝ ਸਾਲ ਪਹਿਲਾਂ ਹੀ ਤੇ ਸਾਡੇ ਇੱਥੇ ਦੇ ਰਹਿਣ ਵਾਲੇ ਅਮਰੀਕਾ ਦੇ ਸਾਡੇ ਭਰਾ ਆ, ਉਹਨਾਂ ਦੀ ਰਾਣਾ ਸਾਹਿਬ ਨਾਲ ਗੱਲਬਾਤ ਹੋਈ ਤੇ ਉਹਨਾਂ ਨੂੰ ਮੈਂ ਵੀ ਕਿਹਾ ਵੀ ਮੈਂ ਇੰਡੀਆ ਨੂੰ ਜਾਣਾ ਹੈ ਜਨਵਰੀ 'ਚ ਤੇ ਮੈਂ ਵੀ ਜਾ ਕੇ ਆਉਣਾ ਪਾਕਿਸਤਾਨ। ਫਿਰ ਉਸ ਤੋਂ ਬਾਅਦ ਰਾਣਾ ਜੀ ਨੇ ਸਾਡੇ ਨਾਲ ਗੱਲਬਾਤ ਕੀਤੀ ਤੇ ਫਿਰ ਸਾਡਾ ਇੱਧਰ ਨੂੰ ਆਉਣ ਦਾ ਚਾਂਸ ਬਣਿਆ ਜੀ। ਦੱਸਦੇ ਜਾਂਦੇ ਕਿ ਰਾਣਾ ਤਲਤ ਸਾਹਿਬ ਇਹੋ ਸ਼ਖਸੀਅਤ ਨੇ ਜਿਨ੍ਹਾਂ ਨੇ ਬਗੈਰ ਕਿਸੇ ਮਕਸਦ ਤੋਂ, ਬਗੈਰ ਕਿਸੇ ਲਾਲਚ ਤੋਂ, ਜਿਹੜੇ ਸਾਡੇ ਚੜ੍ਹਦੇ ਪੰਜਾਬ ਤੋਂ ਆਉਣ ਵਾਲੇ ਲੋਕ ਜਿਹੜੇ ਪਾਕਿਸਤਾਨ ਦੇ ਵਿੱਚ ਵਿਜ਼ਿਟ ਕਰਨਾ ਚਾਹੁੰਦੇ, ਉਹਨਾਂ ਨੂੰ ਬਹੁਤ ਸਾਰੀਆਂ ਸਹੂਲਤਾਂ ਦਿੱਤੀਆਂ, ਜਿਨ੍ਹਾਂ ਵਿੱਚ ਸਪਾਂਸਰਸ਼ਿਪ ਉਹ ਵੀ ਕੀਤਾ, ਇਹਨਾਂ ਨੇ ਸਪਾਂਸਰ ਵੀ ਕੀਤਾ ਆ। ਔਰ ਮੈਂ ਸਮਝਦਾ ਕਿ ਇਹ ਅਮਨ ਦੇ ਸਫੀਰ ਆ ਔਰ ਇਹ ਨੇੜੇ ਕਰਨ ਦੀਆਂ ਗੱਲਾਂ ਬਾਤਾਂ ਹੁੰਦੀਆਂ। ਰਾਣਾ ਸਾਹਿਬ, ਤੁਹਾਨੂੰ ਇਹ ਚੀਜ਼ਾਂ ਕਿਸ ਤਰ੍ਹਾਂ ਮਤਲਬ ਸੋਚੀਆਂ ਵੀ ਆਪਾਂ ਇਹਨਾਂ ਨੂੰ ਸੱਦੀਏ? ਇਸ ਤਰ੍ਹਾਂ ਜੀ ਕਿ ਅਸੀਂ ਬਚਪਨ ਤੋਂ ਹੀ ਆਪਣੇ ਨਾਨਾ ਜੀ ਮਰਹੂਮ, ਦਾਦਾ ਜੀ ਮਰਹੂਮ ਤੋਂ ਨਾ ਕੋਈ ਦਿਨ ਐਸਾ ਨਹੀਂ ਸੀ ਜਾਂਦਾ ਹੁੰਦਾ ਕਿ ਜਦੋਂ ਉਹ ਆਪਣੇ ਪੁਰਾਣੇ ਦੇਸ਼ ਦੀ ਗੱਲ ਨਹੀਂ ਸੀ ਕਰ, ਉਹਨਾਂ ਦੀ ਬਾਰ-ਬਾਰ ਰੋਜ਼-ਰੋਜ਼ ਦੀ ਜਿਹੜੀ ਗੱਲਾਂ ਸੁਣ ਕੇ ਤੇ ਸਾਡੇ ਦਿਲ 'ਚ ਵੀ ਇਹ ਹਮੇਸ਼ਾ ਫੀਲਿੰਗ ਰਹੀ ਕਿ ਅਸੀਂ ਨਾ ਜੀ ਆਪਣਾ ਉੱਥੇ ਆਪਣੇ ਚੱਕਾਂ ਦੇ ਬਾਰੇ ਕੁਝ ਜਾਣੀਏ, ਉਹਨਾਂ ਬੰਦਿਆਂ ਨੂੰ ਨਾਲ ਕੋਈ ਰਾਬਤਾ ਹੋ ਜਾਏ। ਪਹਿਲੇ ਚੁੱਕੇ ਬੜਾ ਪ੍ਰੋਬਲਮ ਸੀ ਤੇ ਹੁਣ ਸਾਡਾ ਉੱਥੇ ਆਪਣੇ ਚੱਕ ਨਾਨਕਾ ਦਾਦਕਾ ਚੱਕ ਜਿਹੜਾ ਨਾ, ਚੂँਕਿ ਸਾਡਾ ਇੱਕੋ ਹੀ ਜ਼ਿਲ੍ਹਾ ਸੀ, ਡਿਸਟ੍ਰਿਕਟ ਜਲੰਧਰ ਦੋਨਾਂ ਦਾ, ਨਾਨੇ ਦਾਦਿਆਂ ਦਾ, ਅਸੀਂ ਉੱਥੇ ਤਕਰੀਬਨ ਨਾ ਜੀ ਸਾਨੂੰ ਹੁਣ 12ਵਾਂ ਸਾਲ ਹੈ ਅਸੀਂ ਰਾਬਤੇ 'ਚ ਦੋਨੇ ਚੱਕਾਂ 'ਚ, ਠੀਕ ਹੈ ਜੀ। ਉਸ ਤੋਂ ਬਾਅਦ ਫਿਰ ਇਹ ਜਿਸ ਵਕਤ ਥੋੜ੍ਹੀ ਜਿਹੀ ਵੀਜ਼ੇ ਦੀ ਸਹੂਲਤ ਹੋਈ ਤੇ ਉਸ ਸਿਲਸਿਲੇ 'ਚ ਅਸੀਂ ਆਪਣੇ ਅੱਗੇ ਸਾਡੇ ਕੋਲ 2016 'ਚ ਪਹਿਲੀ ਵਾਰੀ ਸਰਦਾਰ ਸਾਹਿਬਾਨ ਆਏ ਸੀ ਸਾਡੇ ਦਾਦਕਾ ਪਿੰਡ ਦੇ, ਹਾਂਜੀ। ਉਹਨਾਂ ਦੇ ਫਿਰ ਬੇਟਿਆਂ ਨਾਲ ਸਾਡਾ ਬੜਾ ਦੋਸਤਾਨਾ, ਅਮਰੀਕਾ, ਅੱਗੇ ਫਿਰ ਨਾਨਕਿਆਂ ਦੇ ਪਿੰਡ ਇਹਨਾਂ ਨਾਲ ਹੋ ਗਿਆ, ਉਹ ਪਾਲ ਸਾਹਿਬ ਨਾਲ ਹੋ ਗਿਆ, ਪਾਲੀ ਸਿੰਘ ਨਾਲ, ਠੀਕ ਹੈ ਜੀ। ਉਹ ਸਾਡੇ ਦਿਲ 'ਚ ਵੀ ਉਹ ਬਜ਼ੁਰਗਾਂ ਤੋਂ ਸੁਣ ਕੇ ਬਾਤਾਂ ਇੱਕ ਚਾਹਤ ਪੈਦਾ ਹੋ ਗਈ, ਇੱਕ ਉਨਸ ਪੈਦਾ ਹੋ ਗਿਆ। ਅਸੀਂ ਉਸੇ ਹੀ ਤਨਾਜ਼ਰ ਦੇ ਵਿੱਚ ਇਹਨਾਂ ਨਾਲ ਨਾ ਇਸੇ ਪਿਆਰ ਮੁਹੱਬਤ ਦਾ ਜਿੰਨੀ ਜੋਗੇ ਵੀ ਅਸੀਂ ਇਜ਼ਹਾਰ ਕਰ ਸਕਦੇ ਹਾਂ ਅਸੀਂ ਕਰਦੇ ਹਾਂ। ਇਹਨਾਂ ਨੂੰ ਅਸੀਂ ਮਤਲਬ ਜਿਹੜਾ ਨਾ ਇਹਨਾਂ ਨਾਲ ਪ੍ਰੋਪਰ ਰਾਬਤਾ ਵੀ ਹੈ, ਕਿਉਂਕਿ ਫੇਸਬੁੱਕ ਤੇ WhatsApp ਤੇ ਬੜਾ ਈਜ਼ੀ ਰਾਬਤਾ। ਤੇ ਇਸ ਟਾਈਮ ਤਕਰੀਬਨ ਸਾਡਾ ਨਾ ਜੀ ਕੋਈ 20 ਦੇ ਕਰੀਬ ਲੋਕ ਹੈ ਦੋਨੇ ਪਿੰਡਾਂ ਦੇ ਜਿਨ੍ਹਾਂ ਨਾਲ ਅਸੀਂ ਰਾਬਤੇ 'ਚ ਹਾਂ, ਜਿਨ੍ਹਾਂ ਨਾਲ ਮਤਲਬ ਜਿਹੜਾ ਨਾ, ਹਾਂਜੀ। ਤੇ ਅਸੀਂ ਉਹਨਾਂ ਨਾਲ ਮਤਲਬ ਉਹ ਵੀ ਸਾਨੂੰ ਬੜਾ ਵੈਲਕਮ ਕਰਦੇ ਆ। ਸਾਨੂੰ ਉਹ ਤਾਂ ਹੁਣ ਦਾਵਤਾਂ ਦੇ ਥੱਕ ਗਏ ਆ ਕਿ ਤੁਸੀਂ ਵੀ ਇੰਡੀਆ ਆਓ, ਹਾਂਜੀ। ਅਸੀਂ ਵੀ ਸ਼ਾਇਦ ਜਿਹੜਾ ਨਾ ਮਾਰਚ ਦੇ ਪਹਿਲੇ ਹਫਤੇ 'ਚ ਅਗਰ ਵੀਜ਼ਾ ਮਿਲ ਗਿਆ ਤਾਂ ਨਾ ਜੀ, ਤੇ ਅਸੀਂ 4 ਤੋਂ 5 ਦਿਨ ਦਾ ਟੂਰ ਨਾ, ਇੱਕ ਮੈਂ, ਇੱਕ ਮੇਰੇ ਨਾ ਅੰਕਲ ਹੈ, ਤੇ ਅਸੀਂ ਆਪਣਾ ਨਾ ਕੋਈ ਖਿਆਲ ਕਰ ਰਹੇ ਜਾਣ ਦਾ ਨਾ। ਆਪਣਾ ਪਿੰਡ ਕਿਹੜਾ ਜੀ ਪਿੱਛੇ? ਸਾਡਾ ਦਾਦਕਾ ਪਿੰਡ ਸੀ ਜੀ ਕੱਚਾ ਬਨਾਲਾ, ਰਾਹੋਂ ਇੱਕ ਬੜਾ ਮਸ਼ਹੂਰ ਕਸਬਾ ਸੀ, ਹਾਂਜੀ। ਉਹਦੇ ਬਿਲਕੁਲ ਨਾਲ ਮੁਲਹਕਾ ਬੰਨਾ ਸਾਂਝਾ,
115 ਚੱਕ ਹੈ ਜੀ ਇੱਥੇ। ਜਿਹੜਾ ਵਾਲੇ ਹਾਂਜੀ ਤੇ ਨਾਨਕਾ ਪਿੰਡ ਸਾਡਾ ਨਾ ਸਰਦਾਰ ਸਾਹਿਬ ਵਾਲਾ ਬਗੌਰਾ ਜੀ। ਅੱਛਾ, ਹਾਂਜੀ ਅਸੀਂ ਸਾਡਾ ਉਹ ਇਹ ਨਵਾਂ ਸ਼ਹਿਰ 'ਚ ਪੈਂਦੇ? ਹਾਂਜੀ ਇਹ ਬਿਲਕੁਲ ਨਵਾਂ ਸ਼ਹਿਰ ਚ ਪੈਂਦੇ ਆ। ਹੁਣ ਤੇ ਦੋਨੇ ਜਿਹੜੇ ਨਾ ਜੀ, ਇੱਕ 7 ਮੀਲ ਦੇ ਉੱਤੇ ਆ, ਇੱਕ ਕੋਈ 12 ਕੁ ਮੀਲ ਤੇ। ਹਾਂਜੀ ਆਪਣਾ ਇੱਥੋਂ ਜਦੋਂ ਉੱਠ ਕੇ ਗਏ ਸੀਗੇ ਬਜ਼ੁਰਗ ਜਿਹੜੇ ਆ, ਉਹ ਫਿਰ ਜਾ ਕੇ ਕਿਹੜੀ ਜਗ੍ਹਾ ਉੱਥੇ ਬਗੋਰਾ ਜੀ ਜਾ ਕੇ ਬੈਠੇ? ਉਹ ਪਹਿਲਾਂ ਉੱਥੇ ਸਾਡੇ ਹੈਗਾ ਫਰਾਲਾ ਪਿੰਡ ਜੀ, ਅੱਛਾ, ਤੇ ਉੱਥੇ ਬੈਠੇ। ਉਦੋਂ ਬਾਅਦ ਉਹ ਭਗੌਰਾਂ ਦੇ ਵਿੱਚ ਚਲ ਗਏ। ਬਗੋਰਾ ਹਾਂਜੀ ਉਹ ਇਹ ਵੀ ਨਵੇਂ ਰੱਖਦੇ ਸ਼ਹਿਰ ਉੱਥੇ 'ਚ ਪੈਂਦੀਆਂ ਨਾ? ਹਾਂਜੀ ਫਰਾਲਾ ਵੀ ਨਵੇਂ ਸ਼ਹਿਰ ਚ ਪੈਂਦਾ। ਇਹ ਇਧਰਲੇ ਪਾਸੇ ਦੇ ਬੰਗਿਆਂ ਵਾਲੀ ਸਾਈਡ ਤੇ ਪੈਂਦਾ। ਜਦੋਂ ਦੁਨੀਆ ਇੱਧਰ ਆਈ ਹੈ ਨਾ, ਸਾਡੇ ਬਾਪ ਸਾਡਾ ਦਾਦਾ ਰਿਹਾ, ਸਾਡਾ ਦਾਦਾ ਉਧਰ ਰਿਹਾ, ਉਹਨਾਂ ਹਾਜੀ ਸੀਗਾ। ਅੱਛਾ ਜੀ। ਆਪ ਆਉਂਦਾ ਹੁੰਦਾ ਸੀ ਇੱਟਾਂ ਦਾ, ਘੁਮਿਆਰ ਸੀ ਬਾਬਾ ਜੀ। ਕਿਵੇਂ ਹਾਰ ਸੀ, ਭਾਂਡੇ ਨਹੀਂ ਸੀ ਬਣਾਉਂਦਾ ਉਹ। ਹਾਂਜੀ ਤੇ ਸਾਰੇ ਪਿੰਡ 'ਚ ਦਵਾਈਆਂ ਦਿੰਦਾ ਸੀਗਾ, ਅੱਛਾ ਜੀ। ਪੈਸੇ ਨਹੀਂ ਪੁੱਛਣੇ। ਤੇ ਰੋਹੀ ਆਪੇ ਸੱਦ ਕੇ ਨਾ ਉਹਨਾਂ ਨੂੰ ਭਰੀ ਇੱਕ ਇੱਕ ਚਕਾਈ ਜਾਣੀ। ਤੇ ਹੁਣ ਆਪਣੇ ਸਾਡੇ ਬੱਚੇ, ਸਾਡੇ ਦਾਦੇ ਦੇ ਬੱਚੇ ਹੈ ਨਹੀਂ ਸੀ ਕੋਈ ਵੀ। ਅੱਛਾ ਜੀ। ਮੜਾਲੀ ਵਾਲੇ ਪੀਰ ਸੀਗੇ ਰਹਿੰਦੇ ਆਪਣੇ ਮੜਾਲੀ ਸ਼ਰੀਫ, ਪੀਰ ਬਤੁੱਲਾ ਸ਼ਾਹ। ਹਾਂਜੀ ਹੁਣ ਵੀ ਉੱਥੇ ਮੇਲਾ ਤੁਹਾਡੇ ਬੰਦੇ ਲਾਉਂਦੇ ਆ, ਸ਼ਰੀਫ ਦਾ ਮੇਲਾ ਬੜਾ ਤਗੜਾ ਲੱਗਦਾ ਨਾ। ਉਹ ਸਾਡੇ ਪੀ ਉੱਥੋਂ ਸਾਨੂੰ ਉੱਥੋਂ ਕਰਮ ਹੋਇਆ ਸਾਡੇ ਉੱਤੇ, ਸਾਡੇ ਘਰ ਦੇ ਉੱਤੇ। ਉਹਨਾਂ ਬਜ਼ੁਰਗਾਂ ਦਵਾਈ ਹੋਈ ਆ। ਤੇ ਮੇਰੇ ਤੋਂ ਵੱਡਾ ਜਿਹੜਾ ਬਲੀ ਵਾਲਾ ਸੀਗਾ, ਉਹਨਾਂ ਦਰਬਾਰ ਬਣਿਆ ਇੱਥੇ ਪਿੰਡ 'ਚ। ਇੱਥੇ ਇਹ ਤੇਰੇ ਪਿੰਡ ਪਿੱਛੋਂ ਆਏ ਨਾ, ਅਸੀਂ ਪਿੱਛੋਂ ਅਸੀਂ ਵੀ ਫਰਾਲੇ ਦੇ ਹੀ ਸੀਗੇ। ਅੱਛਾ ਜੀ। ਇਹ ਨਹੀਂ ਵੀ ਅਸੀਂ ਹੋਰ ਥਾਂ ਦੇ ਸੀ, ਜਿਹੜੇ ਸਾਡੇ ਤੁਹਾਡੇ ਬੰਦੇ ਸੀ ਉਹ ਵੀ ਫਰਾਲੇ ਦੇ ਸੀ ਪਿਛਲੇ ਦੇ। ਬਾਬਾ ਜੀ ਦੀ ਉਮਰ ਉਦੋਂ 31 ਸਾਲ ਸੀਗੀ। 26 30 ਸਾਲ ਹੋਣੀ, 31 ਸਾਲ ਜਦ ਦੁਨੀਆ ਚਲ ਗਈ ਹੈ। ਬਾਬਾ ਜੀ ਤੁਹਾਡਾ ਵਿਆਹ ਕਦੋਂ ਹੋਇਆ ਸੀ? ਵਿਆਹ ਤਾਂ ਮੇਰਾ ਹੋਇਆ ਜੀ ਬਾਅਦ, ਬਹੁਤ ਪਾਕਿਸਤਾਨ ਹੋਏ ਤੇ ਬਾਅਦ 4-5 ਸਾਲ। ਅੱਛਾ ਜੀ। ਇੰਨਾ ਲੇਟ? ਬਹੁਤ ਲੇਟ ਹੋਇਆ ਜੀ, ਮਰ ਗਈਆਂ ਸੀ। ਅੱਛਾ ਅੱਛਾ ਜੀ। ਉਹ ਕਿੱਦਾਂ ਜੀ? ਇਹਦੇ ਵੀ ਪੁੱਛਣ ਵਾਲੀ ਮਰ ਜਾਣੇ। ਨਹੀਂ ਵੀ ਵਿਆਹ ਤੋਂ ਪਹਿਲੇ ਮਰ ਗਈਆਂ ਸੀ? ਨਹੀਂ, ਇੱਕ ਨਾ ਸ਼ਾਦੀ ਹੋਈ ਸੀ, ਅੱਛਾ, ਉਹ ਮਰ ਗਈ। ਹਾਂ ਘਰ ਨਸੀਬ ਬਸਦੀ ਹੈ ਜੀ। ਅੱਛਾ ਨਹੀਂ ਇਹ ਗਾਂ ਹੋਰ ਮੰਗਿਆ, ਹਾਂ ਹਾਂ, ਉਹ ਜਵਾਨ ਸੀ, ਜਦ ਸਾਲ ਕੁ ਲੰਘਿਆ ਉਹ ਵੀ ਮਰ ਗਈ। ਅੱਛਾ ਉਹ ਵੀ ਮਰ ਗਈ। ਫਿਰ ਤਾਂ ਹੋਰ ਮੰਗੇ ਛੱਡੀ ਹਾਂ, ਉਹਨੇ ਘਰਾਂ ਵਿੱਚੋਂ। ਉਹਨਾਂ ਦੇ ਘਰ ਉਹ ਪਾਕਿਸਤਾਨ ਬਣ ਗਿਆ ਨਾ, ਤੇ ਸ਼ਾਦੀ ਕਰਨੀ ਆ। ਚੌਲ ਮੈਂ ਆਪ ਛੱਡ ਗਿਆ ਉਸ ਘਰ, ਅੱਜ ਬਾਕੜੀ ਆ ਪਿੰਡ। ਅੱਛਾ, ਉਹ ਫਿਰ ਮੁੱਕਰ ਗਏ। ਉਹ ਮੁੱਕਰ ਗਏ? ਮੁੱਕਰ ਗਿਆ, ਵਿਆਹ ਸੀ ਮੁੰਡਾ ਇੱਥੇ, ਉਹ ਜਿਹੜੇ ਮੁੱਕਰੇ ਆ ਸਾਡੇ ਘਰ। ਮੇਰੀ ਭੈਣ ਸੀ ਉਹਦੇ ਘਰ, ਮੁੱਕਰ ਗਏ। ਵੀ ਅੱਗੇ 2 ਮਰ ਗਈਆਂ, ਕੀ ਪਤਾ। ਇਹਦਾ ਵੀ ਕੀ ਪਤਾ। ਇੱਥੋਂ ਮੁੱਕਰੇ। ਫਿਰ ਬਾਅਦ ਫੇਰ ਚਿਰ ਲੱਗ ਗਿਆ, ਅੱਛਾ 4 ਸਾਲ ਫੇਰ ਲੰਘ ਏਦਾਂ ਹੋਈ। ਤੁਸੀਂ ਇਸ ਪਿੰਡ ਚ ਕਿੰਨੇ ਚਿਰ ਦੇ ਆ ਜੀ? ਅਸੀਂ ਸਾਹ ਜੰਪ ਹੀ ਇੱਥੇ ਦਾ, ਜੰਪਲ ਦੇ ਇੱਥੇ ਆਏ। ਹਾਂਜੀ ਬਾਪ ਹੀ ਆਇਆ ਸਾਡਾ ਜਵਾਨੀ ਬਾਰੇ ਦਾ। ਅੱਛਾ ਜੀ। ਹਾਂਜੀ, ਕਿਉਂਕਿ ਸਾਡੇ ਦਾਦਾ ਜੀ ਦੇ ਨਾਮ ਸਰਦਾਰ ਗੁਰਦਿੱਤ ਸਿੰਘ ਸੀ ਜੀ। ਗੁਰਦਿੱਤ ਸਿੰਘ? ਹਾਂਜੀ। ਅੱਛਾ ਅੱਛਾ, ਹਾਂਜੀ। ਅੱਛਾ, ਮਰਬਾ ਕਿਹੜਾ ਸੀ? ਮੁਰੱਬੇ ਦਾ ਨਹੀਂ ਜੀ ਮੈਨੂੰ ਪਤਾ। ਉਹਨਾਂ ਦੇ 5 ਬੇਟੇ ਸੀ। ਅੱਛਾ, ਸਰਦਾਰ ਬੇਲਾ ਸਿੰਘ, ਸਰਦਾਰ ਅਵਤਾਰ ਸਿੰਘ, ਸਰਦਾਰ ਕਪੂਰ ਸਿੰਘ। ਮੇਰੇ ਪਿਤਾ ਜੀ ਦਾ ਨਾਮ ਸੀ ਸਰਦਾਰ ਨਿਰਮਲ ਸਿੰਘ। ਅੱਛਾ ਉਹਨਾਂ ਦਾ ਛੋਟਾ ਭਰਾ ਸੀ ਅਮਰੀਕ ਸਿੰਘ। ਅੱਛਾ। 2 ਉਹਨਾਂ ਦੀਆਂ ਭੈਣਾਂ ਸੀ ਜੀ। ਇਹ ਨਾ ਐਸੇ ਮਹੱਲੇ ਸੇ ਹੁੰਦੇ ਸੀ। ਹਾਂਜੀ ਆ ਜਿਹੜਾ ਮਹੱਲਾ ਨਾ, ਹਾਂਜੀ ਇਹਦੇ ਵਿੱਚ ਹੀ ਸੀਗੇ ਸਾਰੇ। ਹਾਂਜੀ ਅੱਛਾ ਅੱਛਾ ਅੱਛਾ, ਬਾਕੀ ਤੁਹਾਨੂੰ ਪਿੰਡ ਦੇ ਨਾਂ ਹੋਰ ਗਣਾਉਣਾ। ਹਾਂਜੀ। ਇੱਕ ਸੀ ਆਤਮਾ ਸੋਹ, ਇੱਕ ਸੀ ਸੋਹਣ ਸੋਹ ਬਜਾਏ ਚੌਂਕ ਦੇ ਰਹਿੰਦੇ। ਸੋਹਣ ਸਿੰਘ, ਉਹਦਾ ਨਾਂ, ਉਹਦਾ ਭਰਾ ਸੀ ਜੀਨ ਸੋਹ। ਅੱਛਾ, ਇੱਕ ਸੀਗਾ ਆਤਮਾ ਸੋਹ, ਉਹ ਸਾਈਂ ਲੋਕ ਸੀਗਾ। ਉਹਦਾ ਇੱਕੋ ਪੁੱਤ ਸੀ ਦੱਲੂ, ਉਹ ਮਰ ਗਿਆ ਸੀ, ਗੱਡੀ ਚਲਾਉਂਦਾ ਹੁੰਦਾ ਸੀ, ਇੱਥੇ ਮਰ ਗਿਆ ਸੀ। ਉਹਦਾ ਇੱਕ ਮੁੰਡਾ ਸੀ ਪਿਆਰਾ ਸੀ, ਉਹਦੇ ਨਾਲ। ਉਹ ਮੇਰੇ ਤੋਂ 8-9 ਸਾਲ ਛੋਟਾ ਸੀ। ਉਹ ਇੱਧਰੋਂ ਗਏ ਆ, 8-9 ਸਾਲ ਛੋਟਾ ਸੀ। ਉਹ ਇੱਕੋ ਪੋਤਾ ਰਹਿ ਗਿਆ ਸੀ। ਮਾਈ ਵੀ ਇੱਥੇ ਮਰ ਗਈ ਸੀ। ਤੇ ਜਿਹੜਾ ਬਜ਼ੁਰਗ ਸੀ ਉਹ ਨਾਲ ਚਲ ਗਿਆ ਆਤਮਾ ਸੋਹ, ਸਾਡਾ ਬੜਾ ਪਿਆਰ ਸੀ ਉਹਦੇ ਨਾਲ। ਤੇ ਇੱਥੇ ਗੁੱਠ ਸਾਡੇ ਜਿੱਧਰ ਅਸੀਂ ਰਹਿੰਦੇ ਉਹਦੇ ਕੋਲ ਉਹ ਉਹਨਾਂ ਦੀ ਥਾਂ ਸੀਗਾ ਆਪਣੇ ਜ਼ਮੀਨ ਤੇ। ਹੋਰ ਬਜ਼ੁਰਗ ਹੁੰਦੇ ਸਰੈਣ ਸਿੰਘ। ਸੈਣ ਸਿੰਘ ਸੀ ਇੱਕ ਸਾਡੇ ਕੋਲ ਹੀ ਸੀਗਾ। ਹਾਂਜੀ, ਉਹਦਾ ਇੱਕ ਬੇਟਾ ਸੀ ਸਾਧੂ। ਉਹ ਬਾਹਰ ਗਿਆ ਉਹਦਾ ਸੁਣਦੇ। ਉਹ 2 ਸਾਧੂ ਸਿੰਘ ਤੇ 2 ਮੁੰਡੇ ਬਾਹਰ ਆ ਜੀ। ਮੈਂ ਸਮਾਂ ਮੁੰਡਿਆਂ ਨੂੰ ਘੱਟ ਜਾਣਦਾ, ਸਿਆਣਿਆਂ ਨੂੰ ਜਾਣਦਾ ਜ਼ਿਆਦਾ। ਹਾਂਜੀ, ਉਹ ਪਹਿਲਾਂ ਇੱਕ ਉਹਨਾਂ ਦਾ ਬੱਚਾ ਸੀ ਜੋਗਿੰਦਰ ਸਿੰਘ ਵੱਡਾ ਸੀ, ਤੇ ਸਾਧੂ ਸਿੰਘ ਛੋਟਾ ਸੀ ਜੀ। ਅੱਗੇ ਸੁਨੇਹਾ ਇੱਕ ਵਾਰੀ ਆਇਆ, 8-9 ਸਾਲ ਹੋ ਗਿਆ ਤੇ ਮੈਂ ਆਉਣਾ ਮਿਲਣਾ। ਸਾਡਾ ਕੋਲ ਦਾ ਮਰਬਾ ਪਿੰਡ ਦਾ ਪੱਕਿਆਂ ਵਾਲਾ ਸਾਦੇ ਉਹਨੂੰ। ਪੱਕਿਆਂ ਵਾਲੇ, ਹਾਂਜੀ ਸਾਦੇ ਨਾ। ਹਾਂਜੀ, ਪੱਕਿਆਂ ਵਾਲੇ ਕੋਲ ਸਾਡੇ ਘਰ ਦੇ ਨਾਲ ਹੀ ਉਹ। ਅੱਛਾ ਜੀ। ਉਹ ਕੋਲ ਹੀ ਸਾਡੇ। ਭਾਈ ਪਾਲ ਸਿੰਘ ਜਿੱਦਾਂ ਦੱਸ ਰਹੇ ਸੀ ਨਾ ਜੀ, ਕਿ ਉਸ ਘਰ ਤੋਂ 7ਵਾਂ 8ਵਾਂ ਘਰ ਉਹ ਆਹੀ ਬਣਦਾ ਜੀ। ਅੱਛਾ ਜੀ, ਜਿੱਥੇ ਆਪਾਂ ਬੈਠੇ।
ਗਾਂ ਉਸ ਇਹ ਸਰੈਣ ਸਿੰਘ ਦੇ ਘਰ ਦੇ ਨਾਲ ਹੀ ਹੈ ਨਾ। ਇੱਕ ਬਗੇਲ ਸੌਂਦਾ ਸੀਗਾ, ਉਹਦਾ ਬੂਟਾ ਪੁੱਤ ਸੀ, ਉਹ ਵੀ ਨਹੀਂ ਸੀ ਵਿਆਹ ਆ। ਸੁਮਨ ਸੀ, ਉਹ ਵੀ ਨਹੀਂ ਵਿਆਹ। ਨੰਜੂ ਬਹੁਤ ਛੋਟਾ ਸੀਗਾ, ਉਹ ਵਿਆਹਿਆ ਸੀਗਾ। ਉਹਨਾਂ ਦੀ ਭੈਣ ਸੀਗੀ ਵਿਆਹੀ ਇੱਥੇ ਆਪਣੇ ਨੇ ਚਪਾਲ ਠੀਕਰੀ ਵਾਲਿਆ। ਅੱਛਾ, ਇਹ ਸੀਗੇ ਦੋ ਸੀਗੇ ਭਰਾ ਹੋਰ ਕੋਲ ਹੀ ਉਹਨਾਂ ਦੇ ਨਾਲ ਹੀ। ਇੱਕ ਨਾ ਮਲੂਕਾ ਸੀ, ਇੱਕ ਦਾ ਸੀਗਾ ਆਪਣੇ, ਮੈਂ ਨਾਂ ਭੁੱਲ ਗਿਆ ਹੁਣ, ਅੱਜ ਅੱਗੇ ਯਾਦ ਸੀਗਾ ਤਾਂ ਅੱਜ ਭੁੱਲਿਆ ਹੁਣ। ਉਹ ਵਿਆਹਿਆ ਨਹੀਂ ਸੀ, ਉਹ ਵੀ ਤਕੜੀ ਉਮਰ ਦਾ ਸੀਗਾ। ਮਲੂਕਾ ਵਿਆਹਿਆ ਸੀਗਾ। ਹਾਂਜੀ, ਚੁੱਪ ਕੀਤੇ ਸਾਦੇ ਸੀ, ਚੁੱਪ ਕੀਤੇ ਸੀਗੇ, ਆਲ ਸੀ ਚੁੱਪ ਕੀਤੇ। ਉਹਨਾਂ ਦੇ ਕੋਲ ਹੀ ਇੱਕ ਹੁੰਦਾ ਸੀਗਾ ਨਾਸੋ ਆਪਣੇ ਚਰਨ ਸੋ, ਉਹ ਉਹਨਾਂ ਦੀ ਹਾਲਤ ਸੀ ਗਾਜੀ, ਗਾਜੀਆਂ ਦੇ ਸਾਦੇ ਸੀ। ਇੱਕ ਟੋਬੇ ਫੂਕਾਂ ਦੇ ਸਾਦੇ ਸੀ, ਉਹਨਾਂ ਦੀ ਹਾਲਤ ਸੀਗੀ ਟੋਬੇ ਫੂਕ। ਇੱਕ ਗੰਜੀਆਂ ਦੇ ਸਾਦੇ ਸੀ। ਹਾਂਜੀ, ਤੇ ਇੱਕ ਚਰਨ ਸੋ ਨਹੀਂ ਸਕੇ ਸਾਦੇ, ਚਰਨ ਸੋ ਸਕੇ, ਉਹ ਸਾਡੇ ਕੋਲ ਮਰਬਾ ਆ। ਇੱਕ ਚਰਨ ਸੋ ਸੀਗਾ, ਉਹਦੇ ਪੁੱਤ ਦਲਬਾੜੂ ਤਾਂ ਗਦਾਵਰ ਸੀਗਾ। ਹਾਂਜੀ ਗਦਾਵਰ, ਹਾਂਜੀ ਉਹਦੇ ਬੱਚੇ ਹੁਣ ਇਸ ਵੇਲੇ ਕੈਨੇਡਾ ਜਾਂ ਗਦਾਵਰ ਦੇ ਉਹ ਆ ਨਾਲ ਦਾ ਮਰਬਾ ਸਾਡੇ ਪਿੰਡ ਦੇ ਨਾਲ ਹੀ। ਅੱਛਾ, ਉਹਦੇ ਵਿੱਚ ਸੀਗਾ ਇੱਕ ਜਾਗਰ ਸੋ, ਇੱਕ ਦਾਰਾ, ਇੱਕ ਨਾਸੋ। ਨਾਸੋ ਨੂੰ ਅਸੀਂ ਵਿਆਹ ਆ। ਉਹ ਤਕੜੀ ਉਮਰ ਦਾ ਸੀ। ਜਾਗਰ ਸਿੰਘ ਜੀ ਨੇ ਤਾਂ ਮੈਂ ਦੇਖਿਆ ਜੀ। ਹਾਂਜੀ, ਜਾਗਰ ਸਿੰਘ ਨੂੰ ਤਾਂ ਮੈਂ ਜਾਣਦਾ ਨਹੀਂ। ਜਾਣ ਹਾਂਜੀ, ਜਾਣ ਉਹ ਇੱਥੋਂ ਪਰੇ ਜਵਾਨ ਗਏ ਆ ਜਣੇ। ਹਾਂਜੀ ਹਾਂਜੀ, ਹਾਂਜੀ। ਉਹਨਾਂ ਦੇ ਸਾਰਾ ਹੀ ਪਰਿਵਾਰ ਕੈਨੇਡਾ ਦੇ ਵਿੱਚ। ਅੱਛਾ ਜੀ, ਸਾਡਾ ਬੜਾ ਪਿਆਰ ਸੀ ਨਾ ਘਰਾਂ ਸਾਰੇ। ਇਹ ਏਦਾਂ ਥੋੜ੍ਹਾ ਸੀਗੇ ਵੀ ਅਸੀਂ ਕਿਵੇਂ ਆ ਰਹੇ ਹਾਂ ਤੇ ਉਹ ਜ਼ਿਮੀਂਦਾਰ ਨਹੀਂ, ਬਹੁਤ ਹੀ ਪਿਆਰ ਸੀ। ਪਤਾ ਅਸੀਂ ਵੀ ਉਸੇ ਪਿੰਡ ਦੇ ਸੀ ਨਾ, ਇੱਕੋ ਪਿੰਡ ਦੇ। ਏਦਾਂ ਸੀ, ਅਸੀਂ ਪਿੱਛੋਂ ਵੀ ਫਰਾਲੇ ਨਹੀਂ ਆ, ਤਾਂ ਪਿਆਰ ਜ਼ਿਆਦਾ ਸੀਗਾ। ਸਾਡਾ ਬਾਪ ਪਹਿਲੀ ਵਾਰੀ ਆਇਆ ਇੱਥੇ, ਪਹਿਲੀ ਵਾਰੀ ਆਇਆ ਤਾਂ ਇੱਕ ਬੰਦਾ ਪਿੰਡ ਦਾ ਹੀ, ਉਹ ਦੇਖਿਆ ਨਾ ਸਾਡੇ ਬਾਪ ਨੂੰ, ਹੁਣ ਹੁੱਕਾ ਲੈ ਕੇ ਲੰਘਿਆ। ਕਿਹੜਾ ਕਹਿੰਦਾ ਇੱਥੇ ਹੁੱਕਾ ਲੈ ਕੇ ਲੰਘਿਆ? ਸਾਡਾ ਬਾਪ ਕਹਿੰਦਾ ਤੂੰ ਕਿਹਨਾਂ ਦਾ? ਮੈਂ ਫਲਾਣੇ ਦਾ। ਆਖਰ ਮੈਂ ਫਲਾਣੇ ਦਾ, ਜੱਫੀ ਪਾ ਲਈ ਸਣੇ ਹੁੱਕੇ ਪੇ। ਫਿਰ ਤੂੰ ਤਾਂ ਸਾਡਾ ਭਰਾ ਆ, ਸਾਡਾ ਤਾਇਆ ਜਿਹੜਾ ਤੇਰਾ ਪਾਸੀ। ਸਾਡੇ ਦਾਦੇ ਨੂੰ ਹਾਜੀ ਸਾਦੇ ਸਾਰੇ। ਖਤ ਕਿਹੜੇ ਸਰਦਾਰ ਨੇ ਲਿਖਿਆ ਸੀ ਉੱਥੇ ਪਹੁੰਚ ਕੇ ਤੁਹਾਨੂੰ? ਹਾਂਜੀ, ਸਾਰੇ ਪਿੰਡ ਦੇ ਆਇਆ ਜੀ ਉਹ। ਠੀਕ ਹੈ ਨੇ ਪਾਈ ਸੀ, ਪਹੁੰਚ ਗਏ ਅਸੀਂ ਠੀਕ ਠਾਕ। ਸਾਰੇ ਪਿੰਡ ਨੇ ਪਾਈ ਜੀ, ਅੱਛਾ, ਸਾਰੇ ਪਿੰਡ ਦਾ ਨਾਂ ਆਇਆ। ਪੈਸਾ ਜੀ ਅਮਨਾ ਮਾਨ ਪਹੁੰਚ ਗਏ, ਸਾਡੇ ਬਾਪ ਨੂੰ ਆਇਆ। ਫਿਰ ਉਹ ਐਡਾ ਸਾਰਾ ਥੋੜਾ, ਸਾਰੇ ਪਿੰਡ ਦਾ ਲਿਖਿਆ ਨਾ, ਪੈਸੇ ਅਮਨਾ ਮਾਨ ਪਹੁੰਚ ਗਏ ਸਾਰੇ। ਹਾਂਜੀ, ਕੋਈ ਸਾਨੂੰ ਸਹੂਲਤ ਨਹੀਂ ਹੋਈ। ਮੇਰੇ ਘਰ ਇੱਕ ਸਬਾਨਸੋ ਤੇ ਬਤਨਾ ਬਤਨਾ ਗੱਡੀ ਚਲਾਉਂਦਾ ਹੁੰਦਾ ਸੀਗਾ। ਤੇ ਸਾਡੇ ਇੱਥੇ ਪਿੰਡ ਦੇ ਪਾਸੇ ਸੀਗਾ ਡਿਪਟੀ ਹਰਨਾਮ ਸਿੰਘ, ਇੱਕ ਨੂੰ ਸਾਦੇ ਸੀਗੇ। ਤੇ ਇੱਕ ਸੀਗਾ ਮੰਗਲ ਸਿੰਘ ਦਾ ਮੰਗਲ ਸਿੰਘ, ਉਹਨਾਂ ਦੇ ਮਰਬਾ ਇੱਧਰ ਹੀ ਬਾਹਰਲੇ ਪਾਸੇ ਹੀ ਆ, ਫੈਸਲਾਬਾਦ ਵਾਲੇ ਪਾਸੇ ਨੇ। ਉਹਦੇ ਦੋ ਪੁੱਤ ਸੀਗੇ, ਉਹਨਾਂ ਇਕੱਲੇ ਨੇ ਬੋਰੀ ਚੱਕਣੀ ਆ। ਗੱਡਾ ਪਾਉਂਦੇ ਹੁੰਦੇ ਸੀ ਲੈ ਫੈਸਲਾ। ਹੁਣ ਚਿਰ ਹੋ ਗਿਆ ਪੁੱਤ, ਆਈ ਜਾਂਦੇ ਹੌਲੀ ਹੌਲੀ। ਹਾਂਜੀ ਹਾਂਜੀ ਹਾਂਜੀ, ਨਾਂ ਤਾਂ ਬਹੁਤ ਆ, ਭੁੱਲੀ ਜਾਂਦੇ ਆ। ਅੱਜ ਇੱਥੇ ਗਿਆ ਸੇਮ ਵਾਲ ਮਰਬਾ ਨੰਬਰ 67 ਤਾਂ ਨਹੀਂ ਸੀ ਬਾਬਾ? ਕੁਤਬਦੀਨ ਦੇ ਨਾਲ ਮਰਬਾ ਨੰਬਰ 67 ਤੁਹਾਡੇ ਕੁਤਬਦੀਨ ਹੈਗਾ ਨਹੀਂ, ਮੌਲਵੀ ਸੀ, ਉਹਦੇ ਨਾਲ ਤਾਂ ਮਰਬਾ ਇਸ ਘਰ ਆਇਆ ਦਾ ਸੀਗਾ। ਬਹੁਤ ਵਕਤ ਹੋ ਗਿਆ ਬੱਚਾ, ਐਨੀ ਚਾਹੀਦਾ ਕਿਸੇ ਨਾਂ ਨਹੀਂ ਆਉਂਦੇ, ਬਹੁਤਾ ਵਕਤ ਹੋ ਗਿਆ। ਹਾਂਜੀ, ਮੇਰਾ ਜੰਪਾਲ ਇੱਥੇ ਆ, ਜੰਪਾਲ ਇੱਥੇ ਦਾ ਤਾਂ ਮੈਨੂੰ ਪਤਾ ਜਾਦੇ ਕਿ ਉਹ ਸਾਰੇ ਪਿੰਡ ਚੱਲ ਜਾਣਾ। ਬਚਪਨ ਤੋਂ ਜਾਂਦਾ ਸੀ ਘਰਾਂ ਵਿੱਚ ਸਾਰਿਆਂ 'ਚ। ਬਸ ਬਹੁਤ ਸਾਡੇ ਘਰ ਨੂੰ ਤਾਂ ਏਦਾਂ ਮੰਨਦੇ ਸੀ ਨਾ ਸਾਰੇ, ਬਹੁਤ ਪੀਰਾਂ ਵਾਂਗੂ। ਤੇ ਸੀਗੇ ਵੀ ਅੱਲਾ ਦੇ ਬਲੀ, ਉਹਨਾਂ ਦੇ ਹੁੰਦਿਆਂ ਤੇ ਹੀ ਸੀਗੇ। ਮੇਰਾ ਭਰਾ ਜਿਹੜਾ ਵੱਡਾ ਅੱਲਾ ਦਾ ਬਲੀ ਆ, ਉਹਨਾਂ ਦਾ ਦਰਬਾਰ ਬਣਿਆ। ਹੁਣ ਦਰਬਾਰ ਬਣਿਆ ਜੀ, ਉਹਨਾਂ ਬਾਬਿਆਂ ਦੇ ਕਰਕੇ ਸਾਨੂੰ ਸਾਦੇ ਆ। ਹੁਣ ਵੀ ਦਰਬਾਰ ਬਣਿਆ ਆ। ਇੱਕ ਬਾਬਾ ਕੋਬੜਾ ਹੁੰਦਾ ਸੀਗਾ, ਤੇ ਉਹਦਾ ਇੱਕੋ ਪੁੱਤ ਸੀਗਾ। ਅੱਜ ਖੈਰਾਬਾਦ ਜਿਹੜਾ ਮਰਬਾ ਨਾ ਗਬੂਰੂ ਨਾਲ, ਉਹ ਉਹਨਾਂ ਕੋਲ ਸੀਗਾ। ਇੱਕ ਸੀਗਾ ਪ੍ਰਤਾਪ ਸੋ, ਉਹ ਵੀ ਨਾਲ ਦਾ ਮਰਬਾ ਸੀ, ਉਹਦਾ ਵੀ ਇਕੱਲਾ ਇੱਕ ਦਾ ਮਰਬਾ ਸੀ, ਜਿਹਦੇ ਵਿੱਚ ਨਿਆਮਤ ਦਾ ਪਤਾ ਰਹਿੰਦਾ ਜਿਹੜਾ ਰਾਈ ਹੁਣ ਹੈ ਇਸ ਉਹ ਕਰ ਸਕਾ। ਹਾਂਜੀ, ਇੱਥੇ ਤੁਹਾਡੇ ਨੇੜੇ ਆਪਾਂ ਦੀਆਂ ਗੜੀਆਂ ਏਦਾਂ। ਤੇ ਇੱਕ ਗੁਲਾਬੀਆਂ ਦਾ, ਸਾਡੇ ਗੁਲਾਬੀ ਮਾਈ ਜੀਵੀ ਜੀ, ਮਾਈ ਜੀਵੀ ਦਾ ਨਾਮ ਬਹੁਤ ਸੀ। ਮਾਈ ਜੀਵੀ ਦਾ ਨਾਮ ਵੀ ਚੇਤੇ ਆ ਗਿਆ। ਹਾਂਜੀ, ਅੱਛਾ, ਜੀਵੀ ਸੀਗੀ, ਉਹ ਸੰਤ ਬਹੁਤ ਸਾਦੀ ਸੀ, ਸੰਤ। ਅੱਛਾ, ਬਹੁਤ ਵੱਡਾ ਸੀ, ਬਹੁਤ ਖੋਜ ਸੀ। ਹਾਂ ਨਾ ਹਾਂ। ਰੰਗ ਵੀ ਹੋਣੇ ਤੇ ਖਾ ਦੁਨੀਆ ਨੂੰ। ਸਰਦਾਰ ਸਿੰਘ ਅਠਵਾਲ ਤੇ ਸਰਦਾਰ ਸਲਵਿੰਦਰ ਸਿੰਘ ਅਠਵਾਲ, ਇਹ ਉਹ ਸ਼ਰਟਾਂ ਪਾਈਆਂ ਜੀ ਮੁੰਡੇ ਨੂੰ। ਉਧਰ ਕੈਮਰੇ ਵੱਲ ਮੂੰਹ ਕਰ ਬੱਚਿਆ।
ਇਹ ਸਪਾਂਸਰ ਕੀਤੀਆਂ ਸੀਗੀਆਂ ਜੀ। ਅੱਜ ਦੇਖ ਲਓ ਪਾਕਿਸਤਾਨ ਦੇ ਵਿੱਚ ਪੰਜਾਬ 'ਚ ਚੜ੍ਹਦੇ ਪੰਜਾਬ ਦੇ ਸਰਦਾਰਾਂ ਦੀਆਂ ਪ੍ਰਿੰਟ ਕੀਤੀਆਂ ਹੋਈਆਂ ਸ਼ਰਟਾਂ ਪਾਈ ਫਿਰਦੇ ਆ। ਇਹ ਆ ਮੁਹੱਬਤ। ਸਰਦਾਰ ਆਪਣਾ ਹਰਪਾਲ ਸਿੰਘ ਦੀ ਤਰਫੋਂ ਐਲਾਨ ਹੈ ਕਿ ਉਹ ਜਿਹੜਾ ਮੈਚ ਦੇ ਉੱਤੇ ਮੁੰਡਾ ਬੜਾ ਅੱਛਾ ਖੇਲਿਆ ਨਾ, ਸਭ ਤੋਂ ਰਾਣਾ ਹੈਦਰ, ਕਿ ਜਿਹੜਾ ਹੁਣ ਨਵੰਬਰ ਦਾ ਟੂਰਨਾਮੈਂਟ ਹੈ ਉਹਦੇ 'ਚ ਸਭ ਤੋਂ ਪਹਿਲਾਂ ਮੇਰੀ ਤਰਫੋਂ 51,000 ਰੁਪਇਆ ਮਾਨ ਸਮਾਨ ਉਹਨੂੰ ਕੀਤਾ ਜਾਏਗਾ। ਅੱਗੇ ਵੀ ਸ਼ੌਕਤ ਸੱਪਾਂ ਵਾਲੇ ਦਾ ਹੀ ਮਾਨ ਸਮਾਨ ਕੀਤਾ ਜੀ ਉਹਨਾਂ ਨੇ, ਸਰਦਾਰ ਪਾਲ ਸਿੰਘ ਅਟਵਾਲ ਸਾਹਿਬ ਨੇ। ਸ਼ੌਕਤ ਸੱਪਾਂ ਵਾਲਾ ਨਾ ਜੀ ਟੱਪਰੀ ਵਾਸਾਂ ਦਾ ਬੱਚਾ, ਬੜੇ ਮਾੜੇ ਘਰ ਤੋਂ, ਤੇ ਬੜੇ ਮਾੜੇ ਘਰ ਤੋਂ ਉੱਠਿਆ ਤੇ ਕਾਗਜ਼ ਚੁਗਦਾ ਸੀ, ਤੇ ਉੱਥੋਂ ਤਿਆਰੀ ਕਰਕੇ ਉਹ ਬਣਿਆ ਤੇ ਉਹ ਪਲੇਅਰ ਬਣਿਆ ਤੇ ਮਾਸ਼ਾਅੱਲਾ ਸਟਾਰ ਬਣ ਗਿਆ। ਭਾਈ ਪਾਲ ਸਿੰਘ ਅਟਵਾਲ ਨੇ ਜੀ 51,000 ਰੁਪਇਆ ਭੇਜਿਆ ਉਹਦੇ ਲਈ। ਅਸੀਂ ਉਹਨੂੰ ਗਰਾਊਂਡ 'ਚ ਬੁਲਾ ਕੇ ਉਹਦਾ ਮਾਣ ਸਨਮਾਨ ਕੀਤਾ, ਫਿਰ ਉਹਨੂੰ ਘਰ ਬੁਲਾ ਕੇ ਚਾਹ ਪਾਣੀ ਪਿਲਾਇਆ, ਔਰ ਬੜਾ ਰਾਜੀ ਹੋਇਆ ਮੁੰਡਾ ਕਿ ਉਹ ਹੁਣ ਇੱਕ ਕਮਰਾ ਪਾਇਆ ਜੀ ਉਸ ਮੁੰਡੇ ਨੇ, ਝੁੱਗੀ 'ਚ ਰਹਿੰਦਾ ਸੀ। ਤੇ ਦੇਖੋ ਅੱਲਾਹ ਤਾਲਾ ਨੂੰ ਰੰਗ ਲਾਏ। ਤੇ ਬੜੀ ਕਬੱਡੀ ਨੂੰ ਸਾਨੂੰ ਪਿਛਲੇ ਸਾਰੇ ਮੈਚ ਦੇ ਪਿੱਛੇ ਸਪਾਂਸਰ ਕੀਤਾ ਜੀ। ਹੁਣ ਨਵੰਬਰ 'ਚ ਇਨਸ਼ਾਅੱਲਾ ਅਸੀਂ ਮੈਚ ਕਰਵਾ ਰਹੇ ਹਾਂ, ਉਹਦੇ ਵਿੱਚ ਜੀ ਰਾਣੇ ਹੈਦਰ ਦਾ ਵੀ 51,000 ਰੁਪਏ ਨਾਲ ਮਾਣ ਸਨਮਾਨ ਹੋਊਗਾ ਜੀ। ਇਹ ਪਾਲ ਸਿੰਘ ਅਟਵਾਲ ਸਾਹਿਬ, ਬਹੁਤ ਧੰਨਵਾਦ ਜੀ, ਬਹੁਤ ਸ਼ੁਕਰੀਆ ਉਹਨਾਂ ਦਾ। ਤੇ ਮੈਂ ਆਪਣੇ ਮਹਿਮਾਨਾਂ ਦਾ ਵੀ ਸ਼ੁਕਰੀਆ ਅਦਾ ਕਰਦਾ ਜਿਹੜੇ ਮੇਰੇ ਸੱਦੇ ਤੇ ਤਸ਼ਰੀਫ ਲੈ ਕੇ ਆਏ ਜੀ। ਤੇ ਮੇਰਾ ਨਾਮ ਪ੍ਰਗਟ ਸਿੰਘ ਆ ਜੀ। ਸਾਡੇ ਬਜ਼ੁਰਗਾਂ ਦੀ ਕੀ ਹਾਲ ਸੀਗੀ? ਹਾਲਾਂ ਤਾਂ ਸਾਰੀਆਂ ਦੱਸ ਦਿੱਤੀਆਂ ਬਾਬਾ ਜੀ ਨੇ। ਹਾਂਜੀ, ਆਪਣੇ ਬਜ਼ੁਰਗਾਂ ਦੀ ਕੀ ਹਾਲ ਸੀ? ਸਾਡੀ ਹੱਲ ਤਾਂ ਕੋਈ ਨਹੀਂ ਦੱਸੀ ਸਾਨੂੰ ਜੀ। ਉਹਨਾਂ ਦਾ ਨਾਂ, ਸਾਡੇ ਦਾਦਾ ਜੀ ਦਾ ਨਾਂ ਸਰਦਾਰ ਗੁਰਦਿੱਤ ਸਿੰਘ ਸੀ ਜੀ। ਹਾਂਜੀ, ਤੁਸੀਂ ਆਪਣਾ ਸਰਦਾਰ ਪ੍ਰਗਟ ਸਿੰਘ ਹੁਣੀ ਸਾਡੇ ਇੱਥੇ ਲਹਿੰਦੇ ਪੰਜਾਬ 'ਚ ਆਏ ਆ, ਕੋਈ ਐਸਾ ਵਾਕਿਆ ਜਿਹੜਾ ਤੁਸੀਂ ਸਮਝਦੇ ਹੋ ਕਿ ਬੜਾ ਵਧੀਆ ਮੈਨੂੰ ਆਇਆ? ਰਾਣਾ ਸਾਹਿਬ ਦੇ ਨਾਲ ਵੀ ਤੁਸੀਂ ਫਿਰੇ ਆ, ਪੰਜਾ ਸਾਹਿਬ ਵੀ ਗਏ ਆ, ਕੋਈ ਨਨਕਾਣਾ ਸਾਹਿਬ ਵੀ ਗਏ, ਕੋਈ ਸ਼ੇਅਰ ਕਰੋ ਸਾਡੇ ਨਾਲ। ਅਸੀਂ ਜੀ ਰਾਣਾ ਸਾਹਿਬ ਦੇ ਨਾਲ ਇਹਨਾਂ ਦੇ ਵਿਆਹ ਤੇ ਬਲੀਮੇ ਤੇ ਗਏ ਸੀ ਜੀ। ਅੱਛਾ ਜੀ। ਤੇ ਸਾਨੂੰ ਉੱਥੇ ਇਹਨਾਂ ਦੇ ਵਿਆਹ ਤੇ ਨਹੀਂ, ਇਹਨਾਂ ਦੇ ਨਾਲ ਵਿਆਹ ਤੇ। ਅੱਛਾ, ਮੈਂ ਕਿਹਾ ਪਤਾ ਨਹੀਂ ਰਾਣਾ ਸਾਹਿਬ ਨੇ ਨਹੀਂ, ਕਰਵਾ ਲਿਆ ਕਮਰੇ। ਹੁਣ ਤਾਂ ਇਹਨਾਂ ਦਾ ਬੱਚਿਆਂ ਦਾ ਵਿਆਹ ਹੋਊਗਾ ਜੀ, ਇਹ ਤਾਂ ਉਮਰ ਲੰਘ ਗਈ ਇਹਨਾਂ ਦੀ। ਸਾਡੇ ਜੀ ਉਹ ਗੁੱਜਰਾਂ ਦਾ ਵਿਆਹ, ਸਾਡੇ ਉਸਤਾਦੇ ਮੋਹਤਰਮ ਦੇ ਪੋਤੇ ਦਾ ਵਿਆਹ ਸੀ ਫੈਸਲਾਬਾਦ। ਉਹ ਗੁੱਜਰ ਬਰਾਦਰੀ ਹੈ, ਇੱਕ ਕਟਾਰੀਆਂ ਦੇ ਬੇਸਿਕਲ ਆ। 67 ਕਟਾਰੀਆਂ। ਠੀਕ ਹੈ, ਕਟਾਰੀਆਂ ਉਹਨਾਂ ਦਾ ਬਹੁਤ 100 ਏਕੜ 'ਚ ਫਿਸ਼ ਫਾਰਮ ਆ। ਅੱਛਾ ਜੀ, ਕੀ ਵਾਕਿਆ ਹੋਇਆ ਉੱਥੇ? ਉਹਦਾ ਬੱਕ ਸਾਨੂੰ ਖੁਸ਼ੀ ਇਹੀ ਹੋਈ, ਜੋ ਬੱਚੇ ਦਾ ਪਿਤਾ ਸੀ, ਬੱਚੇ ਦਾ ਚਾਚਾ ਸੀ, ਰਾਣਾ ਸਾਹਿਬ ਸੀ, ਹੋਰ ਉਹਨਾਂ ਦੇ ਜੋ ਪਤਵੰਤੇ ਸੱਜਣ ਸੀ, ਉਹਨਾਂ ਨੇ ਸਾਨੂੰ ਇਹ ਆ ਕੇ ਕਿਹਾ ਵੀ ਅਸੀਂ ਤੁਹਾਡੀ ਪੱਗ ਦੇਖ ਕੇ ਤੇ ਪੰਜਾਬੀ ਦੇਖ ਕੇ ਸਾਤੋਂ, ਸਾਡੇ ਬੰਦੇ ਉਧਰ ਬੈਠੇ ਹੁਣ, ਸਾਤੋਂ ਉੱਥੇ ਨਹੀਂ ਜਾ ਹੋਇਆ, ਅਸੀਂ ਇੱਥੋਂ ਉੱਠ ਕੇ ਨਹੀਂ ਜਾਣਾ ਜੀ। ਸਾਨੂੰ ਸਾਡੇ ਦਿਲ ਨੂੰ ਇਹ ਗੱਲ ਬਹੁਤ ਚੁੱਭੀ ਜੀ ਵੀ ਕਿੰਨਾ ਬੰਦੇ ਦਾ ਸਤਿਕਾਰ ਕੀਤਾ ਜਾਂਦਾ ਜੀ। ਹਾਂਜੀ, ਇਹ ਆਪਣਾ ਜਿਹੜੀ ਪੱਗ ਨੂੰ ਸਲਾਮ ਆ ਜੀ। ਇਸ ਪੱਗ ਤੇ ਮਤਲਬ ਪਾਕਿਸਤਾਨ ਦਾ ਜਿਹੜਾ ਪੰਜਾਬੀ ਆ ਖਾਸ ਕਰ, ਉਹ ਜਾਨ ਦੇਣ ਨੂੰ ਤਿਆਰ ਆ। ਤੇ ਅਸੀਂ ਪਿਓ ਲਈ ਜਾਨ ਦੇਣ ਨੂੰ ਤਿਆਰ ਆ, ਜਿਹਨੇ ਸਾਨੂੰ ਇਹ ਪੱਗ ਬਖਸ਼ੀ ਹੈ ਜੀ। ਹਾਂਜੀ, ਕਿਉਂਕਿ ਸਾਡਾ ਲੋਕ, ਸਾਡੇ ਪਿਓ ਨੇ ਸਾਨੂੰ ਕੁਝ ਦਿੱਤਾ ਤੇ ਉਹ ਲੋਕ ਇਸ ਚੀਜ਼ ਦਾ ਤਾਂ ਸਤਿਕਾਰ ਕਰ ਰਹੇ ਆ ਜੀ। ਦੇਖੋ ਜੀ, ਪੱਗ ਪੰਜਾਬ ਦੀ ਸ਼ਾਨ ਆ। ਇਹ ਸਿਰ ਤੇ ਜਿਹੜਾ ਕੱਪੜਾ ਹੈ, ਇਹਦਾ ਕਿਸੇ ਸਿਆਣੇ ਨੂੰ ਪੁੱਛ ਕੇ ਦੇਖੋ ਵੀ ਇਹਦੇ ਕੀ ਕੀ ਫਾਇਦੇ ਆ। ਲੋਕਾਂ ਨੇ ਰੱਖਣਾ ਛੱਡ ਦਿੱਤਾ ਆ। ਇਹ ਤਾਂ ਬਹੁਤ ਸਾਰੀਆਂ ਮੁਸੀਬਤਾਂ ਤੁਰੇ ਜਾਂਦੇ ਬੰਦੇ ਨਾਲ ਪੈ ਜਾਵੇ, ਉਹਦੇ ਵਿੱਚ ਕਈ ਚੀਜ਼ਾਂ ਦੇ ਕੰਮ ਆਉਂਦੀ ਆ। ਹਾਂਜੀ ਬਾਬਾ, ਅੱਗੇ ਪੱਗ ਵੱਟ ਭਰਾ ਬਣ ਜਾਂਦੇ ਹੁੰਦੇ ਸੀ, ਕਿੰਨੀ ਲੱਜ ਪਾਲਦੇ ਹੁੰਦੇ ਸੀਗੇ ਇਸ ਚੀਜ਼ ਦੀ। ਹੁਣ ਤੁਹਾਨੂੰ ਉਹ ਇਸ ਚੀਜ਼ ਦਾ ਕਿਸੇ ਨੂੰ ਪਤਾ ਹੀ ਨਹੀਂ ਜੀ, ਪੱਗ ਵੱਟ ਭਰਾ ਹੁੰਦਾ ਕੀ ਹੈ ਜੀ। ਹਾਂਜੀ।